ਬਾਤ ਕਰੀਏ ਉਸ ਚਰਚਾ ਤੋਂ ਜਿਸ ਚਰਚਾ ਨੂੰ ਲੈ ਕੇ ਸਰਕਾਰ ਦੀ ਕਿਰਕਰੀ ਬਹੁਤ ਹੋ ਰਹੀ ਹੈ। ਗੱਲ ਕਰੀਏ ਹਥਿਆਰਾਂ ਦੀ ਤੇ ਤਸਵੀਰਾਂ ਤੇ ਹੋ ਰਹੇ ਦਰਜ ਮਾਮਲਿਆਂ ਦੀ ਪਰਚੇ ਦਰਜ। ਸਵਾਲ ਹੁਣ ਇਹ ਖੜਾ ਹੋਇਆ ਕਿ ਹਥਿਆਰ ਪਰਚਾ ਮਾਮਲੇ ਦੇ ਵਿੱਚ ਜਿਹੜੀਆਂ ਤਸਵੀਰਾਂ ਨੂੰ ਲੈ ਕੇ ਪਰਚੇ ਹੋ ਰਹੇ ਨੇ ਉਹ ਉਸ ਮਾਮਲੇ ਦੇ ਵਿੱਚ ਕੀ ਭਗਵੰਤ ਮਾਨ ਤੇ ਬਿਕਰਮ ਮਜੀਠੀਏ ਤੇ ਵੀ ਹੋਊਗਾ ਪਰਚਾ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਦੋਂ 80 ਤੋਂ 90 ਦਾ ਦੌਰ ਰਿਹਾ ਜੀ ਤਦ ਉਹ ਜਿਨ੍ਹਾਂ ਨੇ ਉਹਨਾਂ 'ਚ ਆਪਣੇ ਪੁੱਤ ਗਵਾਏ ਨੇ, ਚਾਹੇ ਉਹ ਝੂਠੇ ਪੁਲਿਸ ਮੁਕਾਬਲੇ ਹੋਏ, ਚਾਹੇ ਉਹ ਰਾਹ ਭਟਕੇ, ਚਾਹੇ ਉਹ ਪੁਲਿਸ ਵਾਲੇ ਮਾਰੇ ਗਏ, ਚਾਹੇ ਪੰਜਾਬ ਦੇ ਲੋਕ ਮਾਰੇ ਗਏ, ਉਹਨਾਂ ਨੂੰ ਪੁੱਛੋ ਕਿ ਭੀੜ ਕੀ ਸੀ। ਸੋ ਉਸ ਨੂੰ ਲੈ ਕੇ ਪੰਜਾਬ ਦੇ ਲੋਕ, ਪੰਜਾਬ ਦੇ ਸੰਗਠਨ, ਪੰਜਾਬ ਦੇ ਆਵਾਮ ਚਿੰਤਤ ਵੀ ਨੇ ਕਿ ਮੌਜੂਦਾ ਦੌਰ ਦੇ ਵਿੱਚ ਜਿਵੇਂ ਪੰਜਾਬ 'ਚ ਗਨ ਕਲਚਰ ਵਧਿਆ, ਉਹ ਇੱਕ ਫਿਕਰਮੰਦੀ ਵਾਲਾ ਦੌਰ ਹੈ ਕਿ ਪੰਜਾਬ ਦੇ ਅੰਦਰ ਲਾਇਸੈਂਸੀ ਹਥਿਆਰ ਵੀ ਤੇ ਗੈਰ ਲਾਇਸੈਂਸੀ ਹਥਿਆਰ ਵੀ ਅਣਗਿਣਤ ਨੇ ਜੀ। ਤੇ ਇਸ ਨੂੰ ਲੈ ਕੇ ਸਰਕਾਰ ਦਾ ਇੱਕ ਫਰਮਾਨ ਆਇਆ, ਹੁਕਮ ਆਇਆ ਕਿ ਭਾਈ ਹੁਣ ਗੀਤਾਂ ਦੇ ਵਿੱਚ, ਸੰਗੀਤ ਦੇ ਵਿੱਚ, ਵੀਡੀਓ ਦੇ ਵਿੱਚ ਹਥਿਆਰਾਂ ਨੂੰ ਬੜਾਵਾ ਨਹੀਂ ਦਿੱਤਾ ਜਾਊਗਾ, ਗਨ ਕਲਚਰ ਨੂੰ ਪ੍ਰਮੋਟ ਨਹੀਂ ਕੀਤਾ ਜਾਊਗਾ। ਤੇ ਉਸ ਦੇ ਲਈ ਬਕਾਇਦਾ ਤੌਰ ਤੇ ਜੇ ਸੋਸ਼ਲ ਮੀਡੀਆ ਤੇ ਤੁਸੀਂ ਪਾਓਗੇ ਉਹ ਤਸਵੀਰਾਂ ਤਾਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸੋ ਇਸ ਤਰ੍ਹਾਂ ਦੀ ਇੱਕ ਚਿੱਠੀ ਵੀ ਸਰਕਾਰ ਨੇ ਬਕਾਇਦਾ ਮਤਲਬ ਐਸਐਸਪੀਆਂ ਨੂੰ ਭੇਜੀ ਤੇ ਉਹ ਤੋਂ ਰਾਹੀਂ ਥਾਣਿਆਂ ਨੂੰ ਹੁਕਮ ਚਲੇ ਗਏ। ਤੇ ਉਹ ਹੁਕਮ ਜਾਣ ਦੀ ਦੇਰ ਸੀ ਕਿ ਉਹ ਚਿੱਠੀ ਮੈਨੂੰ ਲੱਗਦਾ ਕਿ ਖਾਕੀ ਲਈ ਗਿੱਦੜ ਸਿੰਘੀ ਬਣ ਗਈ। ਉਹਨਾਂ ਨੂੰ ਤਾਂ ਮੌਕਾ ਮਿਲ ਗਿਆ ਮੁੜ ਕੇ ਉਸੇ ਤਰ੍ਹਾਂ ਦੀ ਕਾਰਵਾਈ ਪਾਉਣ ਦਾ। ਕਿਤੇ ਤਾਂ ਇਸ ਮਾਮਲੇ 'ਚ ਨਜ਼ਰਸਾਨੀ ਕਰਨ ਦੀ ਲੋੜ ਸੀ, ਲੋਕਾਂ ਨੂੰ ਸਮਝਾਉਣ ਦੀ ਲੋੜ ਸੀ, ਚੇਤਨ ਕਰਨ ਦੀ ਲੋੜ ਸੀ। ਉਲਟਾ ਪੁਲਿਸ ਨੇ ਇਸ ਚਿੱਠੀ ਨੂੰ ਆਪਣਾ ਹਥਿਆਰ ਬਣਾ ਲਿਆ ਤੇ ਧੜਾ-ਧੜ ਪਰਚੇ ਹੋਣ ਲੱਗੇ। ਔਰ ਪਰਚੇ ਵੀ ਇਸ ਕਦਰ ਕਿ 4 ਸਾਲ ਦੇ ਜਵਾਕ ਤੇ ਪਰਚਾ ਕਰ ਦੋ, 6 ਸਾਲ ਪਹਿਲਾਂ ਉਹਦੀ ਫੋਟੋ ਪੋਸਟ ਹੋਈ ਸੀ। ਜੀ ਜੀ ਜੀ। ਸੋ ਸਵਾਲ ਇਹ ਹੈ ਕਿ ਹੁਣ ਤੁਸੀਂ ਉਸ ਹਵਾਲੇ ਨਾਲ ਕਿਵੇਂ ਕਰੋਗੇ ਕਿ ਜੇਕਰ ਅੱਜ ਕਿਸੇ ਨੇ ਆਪਣੀ ਫੋਟੋ ਪੋਸਟ ਕੀਤੀ ਆ, ਅੱਜ ਆਪਣੀ ਤਸਵੀਰ ਪਾਈ ਆ, ਤਾਂ ਉਸ ਨੂੰ ਭਾਈ ਬੁਲਾ ਲਓ, ਉਸ ਨੂੰ ਪੁੱਛ ਲਓ। ਜਿਹੜੇ ਪੁਰਾਣੀਆਂ ਪਈਆਂ ਨੇ ਉਹਨਾਂ ਨੂੰ ਤੁਸੀਂ ਮਤਲਬ ਕਿ ਹੋ ਸਕਦਾ ਜਾਣ ਕੇ ਕੋਈ ਸਾਹਮਣੇ ਸ਼ੇਅਰ ਕਰ ਦੇਵੇ, ਮੁੜ ਕੇ ਚੀਜ਼ ਸਾਹਮਣੇ ਆ ਜਾਂਦੀ ਆ, ਸੋਸ਼ਲ ਮੀਡੀਆ ਤੇ ਪਈ ਚੀਜ਼ ਤਾਂ ਪਈ ਹੋ ਆ। ਸੋ ਹੁਣ ਵਾਲੀ ਲੋਕਾਂ ਦੀ ਕਾਰਵਾਈ ਵਾਲੀ ਕਵਾਇਦ ਲਈ ਕਿਹਾ ਗਿਆ ਸੀਗਾ, ਪਰ ਮੈਨੂੰ ਪਤਾ ਲੱਗ ਰਿਹਾ ਕਿ ਇਹਦੀ ਆੜ ਦੇ ਵਿੱਚ ਬਹੁਤ ਕੁਝ ਹੋ ਰਿਹਾ। ਪ੍ਰਵੀਨ ਜੀ, ਪੰਜਾਬ ਦੇ ਅੰਦਰ ਬਕਾਇਦਾ ਤੌਰ ਤੇ ਥਾਣਿਆਂ ਦੇ ਜਿਹੜੇ ਦਾਇਰੇ ਨੇ ਉਹਦੇ ਵਿੱਚ ਕਹਿੰਦੇ ਕਿ ਬੰਦੇ ਲਾਤੇ ਕਿ ਬਾਈ ਲੱਭੀ ਜਾਓ ਸੋਸ਼ਲ ਮੀਡੀਆ ਤੇ, ਜੇ ਕਿਸੇ ਦੀ ਪੁਰਾਣੀ ਫੋਟੋ ਪਈ ਆ ਲੱਭ ਕੇ ਸਾਨੂੰ ਦੱਸੋ। ਤੇ ਉਹਦੇ ਜਦੇ ਉਹਨੂੰ ਬੁਲਾ ਲੈਂਦੇ ਨੇ ਜਾਂ ਉਹਦੇ ਘਰੇ ਪਹੁੰਚ ਜਾਂਦੇ ਨੇ। ਤੇ ਫਿਰ ਅਜਿਹੇ ਮਾਮਲੇ ਜਿੰਨੇ ਆ ਰਹੇ ਨੇ, ਜੇ 100 ਮਾਮਲਾ ਆਉਂਦਾ ਤਾਂ 10 'ਚ ਕਾਰਵਾਈ ਹੁੰਦੀ ਆ, 90 'ਚ ਮੁੱਠੀ ਗਰਮ ਹੁੰਦੀ ਆ। ਸੋ ਏਦਾਂ ਡਰਾ ਕੇ ਪੈਸਾ ਵਸੂਲੀ ਵੀ ਸ਼ੁਰੂ ਹੋ ਗਈ। ਪਰ ਸਭ ਤੋਂ ਵੱਧ ਚਰਚਾ 'ਚ ਆਇਆ ਅੰਮ੍ਰਿਤਸਰ ਦਾ ਉਹ ਮਾਮਲਾ। ਇੱਕ ਬੱਚਾ 4 ਸਾਲ ਦਾ ਸੀ ਕਿ ਜਦੋਂ ਉਹਦੀ ਫੋਟੋ ਉਹਦੇ ਪਿਓ ਨੇ ਹਥਿਆਰ ਵਾਲੀ ਫੋਟੋ ਲਈ ਸੀ ਤੇ ਉਹ ਪਾਈ ਹੋਈ ਸੀ, ਪੋਸਟ ਕੀਤੀ ਸੀ। ਅੱਜ ਉਹ ਬੱਚਾ 10 ਸਾਲ ਦਾ ਹੋ ਗਿਆ ਤੇ ਉਹ ਫੋਟੋ ਇਹਦਾ ਮਤਲਬ 6 ਸਾਲ ਪਹਿਲਾਂ ਪਾਈ ਗਈ। ਜੋ ਉਸ ਸਮੇਂ 4 ਸਾਲ ਦਾ ਸੀ ਤੇ ਅੱਜ 10 ਸਾਲ ਦਾ, ਤਾਂ 6 ਸਾਲ ਪਹਿਲਾਂ ਉਹ ਫੋਟੋ ਪਾਈ ਸੀ। ਹੁਣ ਫੋਟੋ ਜਵਾਕ ਦੀ ਆ, ਉਹਦੇ ਹੱਥ 'ਚ ਹਥਿਆਰ ਆ, ਉਹਨੂੰ ਪੋਸਟ ਕੀਤਾ ਪਿਓ ਨੇ। ਪਿਓ ਨੇ ਵੀ ਆਪਣੇ ਅਕਾਊਂਟ ਤੇ, ਆਪਣੇ ਪੇਜ ਤੇ। ਇਸ ਲਈ ਜਵਾਕ ਤੇ ਵੀ ਕਹਿੰਦੇ FIR ਹੋ ਗਈ ਤੇ ਪੋਸਟ ਕਰਨ ਵਾਲੇ ਪਿਓ ਤੇ ਵੀ ਕਾਰਵਾਈ ਹੋ ਗਈ। ਤੇ ਉਹ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਤੇ ਰੌਲਾ ਪੈਣ ਤੋਂ ਬਾਅਦ ਸਰਕਾਰ ਬੈਕਫੁੱਟ ਤੇ ਆ ਗਈ। ਸਰਕਾਰ ਯੂ ਟਰਨ ਲੈਣ 'ਚ ਤਾਂ ਮਾਹਰ। ਆਪਾਂ ਪਹਿਲਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਆਪਣੇ ਫੈਸਲੇ ਨੂੰ ਫਿਰ ਭੱਜਦੀ ਬਹੁਤ ਛੇਤੀ ਆ। ਸੋ ਕਹਿੰਦੇ ਲਓ ਜੀ ਹੁਣ ਅਸੀਂ ਅਗਲੇ 4 ਦਿਨ ਵਾਲੀ ਇਹ ਕਾਰਵਾਈ ਰੋਕ ਰਹੇ ਹਾਂ। ਅਜਿਹੀਆਂ ਕਾਰਵਾਈਆਂ ਨਹੀਂ ਕਰਾਂਗੇ, ਅਸੀਂ ਰੋਕ ਲਾਉਂਦੇ ਹਾਂ ਜੀ, ਏਦਾਂ ਨਹੀਂ ਹੋਊਗਾ। ਤੇ ਪੁਲਿਸ ਸਫਾਈਆਂ ਦੇਣ ਤੇ ਆ ਗਈ ਬਾਹਰ ਆ ਕੇ ਕਿ ਨਾ ਜੀ ਜਵਾਕ ਦਾ ਤਾਂ ਨਾ ਹੀ ਨਹੀਂ, ਜਵਾਕ ਤੇ ਤਾਂ ਕੋਈ ਕਾਰਵਾਈ ਨਹੀਂ ਜੀ, ਉਹਨੂੰ ਤਾਂ ਅਸੀਂ ਬਾਹਰ ਰੱਖ ਲਿਆ ਜੀ, ਪਿਓ ਤੇ ਕਾਰਵਾਈ ਕਰਾਂਗੇ ਜੀ। ਹੁਣ ਸਵਾਲ ਇਹ ਕਿ ਜੇ ਤਾਂ ਅੱਜ ਪੋਸਟ ਪਾਈ ਹੋਵੇ, ਹੁਣ ਪਾਈ ਹੋਵੇ, ਹੁਕਮਾਂ ਤੋਂ, ਚਿੱਠੀ ਦੇ ਹੁਕਮਾਂ ਤੋਂ ਬਾਅਦ ਪਾਈ ਹੋਵੇ, ਫਿਰ ਤਾਂ ਕਾਰਵਾਈ ਹੋਣੀ ਬਣਦੀ ਹੈ। ਕੀ ਇਹ ਕਾਰਵਾਈ ਜਾਇਜ਼ ਸੀ? ਇਹ ਸਵਾਲ ਹੈ। ਸੋ ਜਦੋਂ ਜੇਕਰ ਇਹ ਕਾਰਵਾਈ ਹੋ ਸਕਦੀ ਆ ਕਿ ਫੋਟੋ ਜਵਾਕ ਦੀ, ਪੋਸਟ ਉਹਦੇ ਪਿਓ ਦੇ ਪੇਜ ਤੇ ਦੋਵਾਂ ਤੇ ਕਾਰਵਾਈ। ਹੁਣ ਬਿਕਰਮ ਮਜੀਠੀਆ ਨੇ ਇੱਕ ਫੋਟੋ ਸਾਹਮਣੇ ਲਿਆਂਦੀ ਆ। ਉਹ ਫੋਟੋ ਕਲਾਕਾਰ ਭਗਵੰਤ ਮਾਨ ਦੀ ਆ ਜੀ। ਤੇ ਉਹ ਕਲਾਕਾਰ ਭਗਵੰਤ ਮਾਨ ਇੱਕ ਰਫਲ ਲੈ ਕੇ ਉਹ ਚੋਂ ਫਾਇਰ ਕਰਦਾ ਉਹ ਫੋਟੋ ਦਿਖਾਈ ਆ। ਤੇ ਉਹ ਫੋਟੋ ਬਿਕਰਮ ਮਜੀਠੀਆ ਨੇ ਆਪਣੇ ਪੇਜ ਤੇ ਟਵੀਟ ਕੀਤੀ ਆ, ਮਤਲਬ ਟਵੀਟ ਕੀਤੀ ਆ ਉਹਨੇ, ਹੈ ਨਾ। ਤੇ ਉਹਦੇ ਪਰ ਲਿਖਿਆ ਕਿ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਤੇ ਕਾਰਵਾਈ ਜਵਾਕਾਂ ਤੇ ਬੱਚਿਆਂ ਤੇ, ਹੈ ਨਾ ਜੀ। ਅੱਛਾ। ਤੇ ਹੁਣ ਸਵਾਲ ਇਹ ਖੜਾ ਪ੍ਰਵੀਨ ਜੀ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਸ ਫੋਟੋ ਟਵੀਟ ਕਰਨ ਵਾਲੇ ਤੇ ਜਿਹਦੀ ਫੋਟੋ ਟਵੀਟ ਹੋਈ ਆ ਉਹਦੇ ਤੇ ਕਾਰਵਾਈ ਕਰਨਗੇ?
ਠੀਕ ਹੈ। ਕਿ ਹੁਣ ਪੰਜਾਬ ਦੀ ਪੁਲਿਸ ਕਲਾਕਾਰ ਭਗਵੰਤ ਮਾਨ ਦੇ ਉੱਤੇ ਔਰ ਅਕਾਲੀ ਲੀਡਰ ਵਿਕਰਮ ਮਜੀਠੀਆ ਦੇ ਪਰਚਾ ਦਰਜ ਕਰੂ ਕਿ ਤੁਸੀਂ ਹਥਿਆਰ ਨੂੰ ਪ੍ਰਮੋਟ ਕਰ ਰਹੇ ਹੋ ਭਾਈ ਜੀ। ਸੋ ਜੇ ਉਹ ਜਵਾਕ ਦੀ ਫੋਟੋ ਦੇ ਪਿਓ ਦੇ ਪੋਸਟ ਕਰਨ ਦੇ ਦੋਵਾਂ ਤੇ ਕਾਰਵਾਈ ਹੋ ਸਕਦੀ ਆ, ਫਿਰ ਮਾਨ ਦੀ ਫੋਟੋ ਦੇ ਪੋਸਟ ਕਰਨ ਵਾਲੇ ਮਜੀਠੀਆ ਦੋਵਾਂ ਤੇ ਕਾਰਵਾਈ ਕਰ ਲਓ। ਬਿਲਕੁਲ ਸਹੀ ਹੈ, ਕਰੋ ਨਾ ਪਰਚਾ ਫਿਰ। ਸੋ ਇਸ ਲਈ ਅਨਮੋਲ ਗਗਨ ਮਾਨ ਤੁਹਾਡੀ ਸੱਭਿਆਚਾਰਕ ਮੰਤਰੀ ਆ, ਤੇ ਉਹਦੇ ਪੁਰਾਣੇ ਗੀਤ ਕੱਢ ਲਓ ਫਿਰ, ਜੇ ਐ ਪੁਰਾਣੇ ਮਾਮਲੇ ਤੇ ਕਾਰਵਾਈ ਹੋਣੀ ਆ ਜੀ। ਉਹ ਸਾਹਮਣੇ ਪਏ ਨੇ ਕਿ ਉਹ ਕਿਹੋ ਜਿਹਾ ਕੁਛ ਕੀਤਾ। ਸੋ ਪੰਜਾਬ ਦੀ ਕਿੰਨੀ ਕਲਾਕਾਰ ਜਮਾਤ ਹੈ, ਪੰਜਾਬ ਦੇ ਭਗਵੰਤ ਮਾਨ ਤੋਂ ਵੱਧ ਕੌਣ ਜਾਣਦਾ ਹੋਊਗਾ। ਸੋ ਫਿਰ ਜੇ ਏਦਾਂ ਪੁਰਾਣੇ ਮਾਮਲੇ ਕਿਤੇ ਤਾਂ ਨਵੀਂ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਸ ਦੇ ਲਈ ਤੁਹਾਨੂੰ ਇੱਕ ਸੱਭਿਆਚਾਰਕ ਪਾਲਿਸੀ ਬਣਾਉਣੀ ਦੀ ਲੋੜ ਆ ਜੀ। ਪਰ ਪ੍ਰਵੀਨ ਜੀ ਸਰਕਾਰ ਨੇ ਨਾ ਤਾਂ ਇਹ ਫਰਮਾਨ ਜਿਹੜਾ ਜਾਰੀ ਕੀਤਾ ਕਾਰਵਾਈ ਵਾਲਾ, ਨਾ ਤਾਂ ਉਹਦੇ ਲਈ ਕੈਬਨਿਟ 'ਚ ਕੋਈ ਮਤਾ ਲਿਆਂਦਾ, ਨਾ ਉਹਨੂੰ ਕਿਤੇ ਵਿਧਾਨ ਸਭਾ 'ਚ ਪਾਸ ਕਰਾਇਆ, ਇੱਕ ਚਿੱਠੀ ਦੇਤੀ ਤੇ ਸਰਕਾਰ ਦਾ ਹੁਕਮ ਬਣ ਗਿਆ। ਤੇ ਇੱਥੇ ਤਾਂ ਫੀਤੀਆਂ ਲੱਗੀਆਂ ਨੇ, ਖਾਕੀਆਂ ਦੇ ਸਟਾਰ ਲੱਗੇ ਨੇ, ਅਸੀਂ ਉਹ ਦੌਰ ਦੇਖਿਆ ਝੂਠੇ ਸੱਚੇ ਮੁਕਾਬਲਿਆਂ ਦੇ ਨਾਂ ਦੇ ਉੱਤੇ ਕੀ ਕੁਝ ਹੋਇਆ। ਸੋ ਪੰਜਾਬ ਨੂੰ ਇਹ ਚਿੱਠੀ ਉਸ ਪਾਸੇ ਨਾ ਧੱਕ ਦੇਵੇ, ਇਹ ਨੀਤੀ ਉਸ ਪਾਸੇ ਨਾ ਧੱਕ ਦੇਵੇ। ਪੰਜਾਬ ਪਹਿਲਾਂ ਹੀ ਬਹੁਤ ਬਰੂਦ ਦੇ ਢੇਰ ਤੇ ਬੈਠਾ, ਜਿਸ ਤਰ੍ਹਾਂ ਪੰਜਾਬ 'ਚ ਚਿੱਟੇ ਦੀ ਆਮਦ ਹੈ, ਜਿਸ ਤਰ੍ਹਾਂ ਗੈਂਗਸਟਰਵਾਦ ਹੈ। ਤੇ ਇਸ ਲਈ ਜਿਸ ਤਰ੍ਹਾਂ ਧਰਮਾਂ ਦਾ ਟਕਰਾਅ ਵਾਲਾ ਮਸਲੇ ਬਣਦੇ ਜਾ ਰਹੇ ਨੇ, ਉਸ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ, ਠਰਮੇ ਨਾਲ ਚੱਲਣ ਦੀ ਲੋੜ ਹੈ, ਨਾ ਕਿ ਪੁਲਿਸ ਨੂੰ ਤਾਕਤ ਦੇਣ ਦੀ ਲੋੜ ਹੈ ਇਸ ਮੌਕੇ। ਇਸ ਲਈ ਪੁਲਿਸ ਸੇਵਾਦਾਰ ਬਣ ਕੇ ਕੰਮ ਕਰੇ, ਪੁਲਿਸ ਜਾਗਰੂਕ ਕਰਨ ਵਾਲੀ ਭੂਮਿਕਾ ਚਾਹਵੇ। ਅੱਜ ਸਿੱਖਿਆ ਦਾ ਦੌਰ ਹੈ, ਟੈਕਨੋਲੋਜੀ ਦਾ ਦੌਰ ਹੈ, ਉਸ ਨਾਤੇ ਸੁਨੇਹੇ ਦਿਓ। ਤੁਸੀਂ ਆਪਣੇ ਗੀਤ ਲਿਆਓ ਨਾ ਚੰਗੇ, ਤੁਸੀਂ ਆਪਣੇ ਸੁਨੇਹੇ ਲਿਆਓ ਨਾ ਚੰਗੇ, ਉਸ ਲੈਵਲ ਦੇ ਸੈਮੀਨਾਰ ਕਰੋ ਨਾ ਕਿ ਹੁਣ ਇਹ ਵੱਡਾ ਸਵਾਲ ਖੜਾ ਹੋ ਗਿਆ ਕਿ ਕੀ ਹੁਣ ਮਾਨ ਤੇ ਮਜੀਠੀਆ ਦਾ ਫਿਰ ਪਰਚਾ ਕਰੋਗੇ। ਫੋਟੋ ਤਾਂ ਉਹਨਾਂ ਦੀ ਵੀ ਸਾਹਮਣੇ ਆ ਗਈ ਤੇ ਫੋਟੋ ਉਹਨਾਂ ਦੀ ਵੀ ਟਵੀਟ ਹੋਈ ਹੈ। ਸੋ ਇਸ ਲਈ ਇਹ ਦੋਹਰੇ ਚਾਲਨ ਚੱਲਣ ਨੂੰ ਲੈ ਕੇ ਰੌਲਾ ਪੈ ਰਿਹਾ ਜੀ। ਆ ਫੋਟੋ ਪਾਉਣ ਵਾਲਾ ਵੀ ਸੋਸ਼ਲ ਮੀਡੀਆ ਤੇ ਹੀ ਹੈ ਤੇ ਫੋਟੋ ਪਾਈ ਜਿਹਨੇ ਉਹ ਵੀ ਸੋਸ਼ਲ ਮੀਡੀਆ ਤੇ, ਦੋਨੇ ਇੱਕ ਮਾਨ ਇੱਕ ਮਜੀਠੀਆ। ਜੇ ਪੈਂਦਾ ਹੌਸਲਾ ਤਾਂ ਕਰ ਲਓ ਭਾਈ ਕਾਰਵਾਈ। ਨਹੀਂ, ਮਜੀਠੀਆ ਨੇ ਮੁੱਦਾ ਵੀ ਮੈਨੂੰ ਲੱਗਦਾ ਇਸ ਲਈ ਚੱਕਿਆ ਪ੍ਰਵੀਨ ਜੀ ਕਿਉਂਕਿ ਉਹ ਬੱਚਾ ਉਹਨਾਂ ਦੇ ਹਲਕੇ ਤੋਂ ਆਉਂਦਾ। ਠੀਕ ਹੈ, ਹਾਂ, ਉਹ ਮਾਮਲਾ ਉਹਨਾਂ ਦੇ ਆਪਣੇ ਹਲਕੇ ਤੋਂ ਆਉਂਦਾ, ਇਸ ਲਈ ਵੀ ਉਹਨਾਂ ਨੇ ਮੈਨੂੰ ਲੱਗਦਾ ਇਸ ਨੂੰ ਬੜੀ ਭਾਲ ਕੀਤੀ। ਹੁਣ ਤੁਸੀਂ ਇਹ ਦੇਖੋ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਪੁਰਾਣੀਆਂ ਫੋਟੋਆਂ ਲਵਾਉਣੀਆਂ ਪੈਂਦੀਆਂ, ਬੰਦੇ ਰੱਖਿਆ ਸਾਰਿਆਂ ਨੇ ਇੱਕ ਦੂਜੇ ਦੇ, ਹਨਾ। ਸੋ ਇਸ ਲਈ ਹੁਣ ਤੁਸੀਂ ਉਹ ਰਾਹੁਲ ਗਾਂਧੀ ਦੀ ਰੋਜ਼ ਦੀ ਯਾਤਰਾ ਦੀ ਫੋਟੋ ਰਾਹੁਲ ਗਾਂਧੀ ਵਾਲੇ ਪਾਉਣ ਨਾ ਪਾਉਣ, ਬੀਜੇਪੀ ਰੋਜ਼ ਪਾਉਂਦੀ ਆ ਕਿ ਅੱਜ ਇਹਦਾ ਹੱਥ ਫੜ ਲਿਆ ਜੀ, ਅੱਜ ਇੱਥੇ ਜੀ ਰਾਸ਼ਟਰਗਾਨ ਨੇਪਾਲ ਦਾ ਚਲਾਤਾ ਜੀ, ਅੱਜ ਜੀ ਇੱਥੇ ਨਾਰੇ ਲੱਗੇ ਜੀ ਪਾਕਿਸਤਾਨ ਦੇ, ਅੱਜ ਮੋਦੀ ਦੇ। ਸੋ ਪ੍ਰਚਾਰ ਤਾਂ ਉਹ ਕਰੀ ਜਾਂਦੇ ਨੇ ਉਹਦਾ ਜੀ। ਸੋ ਇਹ ਉਸੇ ਤਰ੍ਹਾਂ ਹੈ ਕਿ ਤੁਸੀਂ ਮਤਲਬ ਕਿ ਟੀਮਾਂ ਰੱਖੀਆਂ ਅੱਜ ਕੱਲ ਪਾਰਟੀਆਂ ਨੇ, ਲੀਡਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਪੁਰਾਣਾ ਰਿਕਾਰਡ ਲੱਭੀ ਜਾਓ ਤੇ ਪ੍ਰਚਾਰ ਕਰਾਈ ਜਾਓ। ਸੋ ਇਸ ਲਈ ਉਹ ਆਪ ਹੀ ਮੁੱਦੇ ਖੜੇ ਕਰ ਲੈਂਦੇ ਨੇ, ਆਪ ਹੀ ਮੁੱਦੇ ਵਧਾ ਲੈਂਦੇ ਨੇ। ਸੋ ਇਸ ਨੂੰ ਸਰਕਾਰ ਵਾਂਗ ਚੱਲੇ, ਵਿਰੋਧੀ ਪਾਰਟੀਆਂ ਵਾਂਗ ਭੂਮਿਕਾ ਨਿਭਾਉਣ, ਨਾ ਕਿ ਹਰ ਗੱਲ ਨੂੰ ਤੂਲ ਦੇਣ। ਹਾਂਜੀ, ਬਿਲਕੁਲ।